ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਅਫਗਾਨਿਸਤਾਨ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਅਮਰੀਕਾ ਦਾ ਭਰੋਸਾ ਜਿੱਤਣ ਵਿੱਚ ਨਾ ਕਾਮਯਾਬ ਰਹੀ। ਸੋ ਉਮੀਦ ਕੀਤੀ ਜਾਂਦੀ ਸੀ ਕਿ ਅਫਗਾਨਿਸਤਾਨ ਦੀ ਜ਼ਬਤ ਕੀਤੀ $7 ਬਿਲੀਅਨ ਦੀ ਧਨ ਰਾਸ਼ੀ ਤਾਲਿਬਾਨ ਸਰਕਾਰ ਨੂੰ ਦਿੱਤੀ ਜਾਵੇਗੀ, ਪਰ ਅਮਰੀਕਾ ਨੇ ਇਸ ਤਾਲਿਬਾਨ ਸਰਕਾਰ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 15 ਅਗਸਤ ਨੂੰ ਕਾਬਲ ਫਾਲ ਹੋਇਆ ਤਾਲਿਬਾਨ ਦੀ ਹਕੂਮਤ, ਔਰ ਹੁਣ ਅਸੀਂ ਜੇ ਦੇਖੀਏ ਕਿ ਆਲਮੋਸਟ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਇਹ ਉਹ ਪੀਰੀਅਡ ਸੀ ਜਿਹਦੇ 'ਚ ਕਿ ਪਾਕਿਸਤਾਨ ਨੇ ਵੀ ਪੂਰੀ ਮਦਦ ਕੀਤੀ ਕਿ ਭਾਈ, ਔਰ ਰਸ਼ੀਆ ਔਰ ਚਾਈਨਾ ਵੀ। ਪਾਕਿਸਤਾਨ ਨੇ ਤਾਂ OIC ਔਰ 5 ਵੱਡੀਆਂ ਤਾਕਤਾਂ ਦੀ ਮੀਟਿੰਗ ਵੀ ਇਸਲਾਮਾਬਾਦ 'ਚ ਕਰਵਾਈ ਕਿ ਇੱਕ ਮਾਕੂਲ ਮਾਹੌਲ ਹੋਏ ਜਿਹਦੇ ਥੱਲੇ ਤਾਲਿਬਾਨ ਹਕੂਮਤ ਨੂੰ ਇੰਟਰਨੈਸ਼ਨਲ ਰੈਕਗਨੀਸ਼ਨ ਮਿਲੇ। ਅਜੇ ਤੱਕ ਕਿਸੇ ਵੀ ਮੁਲਕ ਨੇ ਤਾਲਿਬਾਨ ਨੂੰ ਰੈਕਗਨਾਈਜ਼ ਨਹੀਂ ਕੀਤਾ। ਲੇਕਿਨ ਹਿਊਮੈਨਿਟੇਰੀਅਨ ਕ੍ਰਾਈਸਿਸ ਦੇ ਚਲਦਿਆਂ ਵਿੰਟਰ ਉੱਥੇ ਸ਼ੁਰੂ ਹੋ ਚੁੱਕੀ ਸੀ। ਹਿਊਮੈਨਿਟੇਰੀਅਨ ਏਡ ਪਾਕਿਸਤਾਨ ਨੇ, ਦੂਸਰੇ ਮੁਲਕਾਂ ਨੇ ਔਰ ਯੂਨਾਈਟਿਡ ਨੇਸ਼ਨਸ ਔਰ ਦੂਸਰਿਆਂ ਨੇ ਵੀ ਮਦਦ ਕੀਤੀ। ਉਹਦੇ 'ਚ ਯੂਰਪੀਅਨ ਮੁਲਕਾਂ ਨੇ ਵੀ ਪੈਸਾ ਦਿੱਤਾ, ਪਰ ਆਪਣੀਆਂ NGOs ਰਾਹੀਂ, ਕਿਉਂਕਿ ਜਿਹੜੀਆਂ ਸ਼ਰਤਾਂ ਤਾਲਿਬਾਨ ਨੂੰ ਜਿਹੜਾ ਉਹ ਐਕਸਪੈਕਟੇਸ਼ਨਸ ਨੇ ਉਹਨਾਂ ਤੋਂ ਕਿ ਭਾਈ ਤੁਸੀਂ ਆਲ ਇਨਕਲੂਸਿਵ ਔਰ ਬੇਸਿਕ ਰਾਈਟਸ ਦੀ ਗੱਲ ਕਰੋ। ਪਰ ਇਸ ਤਰ੍ਹਾਂ ਲੱਗਦਾ ਹੈ ਵੀ ਦੇਖੋ ਇੱਕ ਜਿੱਤ ਤੋਂ ਬਾਅਦ ਹਿਊਮਿਲਿਟੀ ਵੀ ਹੁੰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੇ 20 ਸਾਲ ਦੀ ਇਸ ਜੰਗ ਨੂੰ ਬੜੀ ਬਹਾਦਰੀ ਦੇ ਨਾਲ ਲੜਿਆ। ਉਹਨਾਂ ਦੇ ਅੱਡ-ਅੱਡ ਕਬੀਲੇ ਜਿਹੜੇ ਖਾਸ ਤੌਰ 'ਤੇ ਪਸ਼ਤੂਨ ਕਬੀਲਿਆਂ ਨੇ, ਔਰ ਡਿਪਲੋਮੇਸੀ 'ਚ ਵੀ ਉਹਨਾਂ ਨੇ ਆਪਣਾ ਲੋਹਾ ਮਨਵਾਇਆ, ਔਰ ਫਾਈਨਲੀ ਉਹ ਅਫਗਾਨਿਸਤਾਨ ਜਿਹੜਾ ਉਹਨਾਂ ਦਾ ਹੈ ਉਹਦੇ 'ਚ ਉਹ ਹਾਕਮ ਬਣੇ। ਹੁਣ ਚਾਹੀਦਾ ਤਾਂ ਇਹ ਸੀ ਕਿ ਇਸ ਸਾਰੇ ਪੀਰੀਅਡ 'ਚ ਜਿੱਥੇ ਉਹਨਾਂ ਨੇ ਆਪਣੀਆਂ ਪਹਿਲੀਆਂ ਜੋ ਇਕਰਾਰ ਅਮਰੀਕਾ ਨਾਲ ਸੀ ਉਹ ਨਿਭਾਏ, ਕਿਸੇ ਅਮਰੀਕਨ ਦਾ ਨੁਕਸਾਨ ਨਹੀਂ ਕੀਤਾ। ਔਰ ਦੂਸਰਾ ਜਿਹਨੂੰ ਚਰਚਲ ਨੇ ਕਿਹਾ ਕਿ ਵੀ ਮੈਗਨੈਨੀਮਸ ਇਨ ਵਿਕਟਰੀ, ਡਿਫਾਇੰਟ ਇਨ ਡਿਫੀਟ, ਕਿ ਜਦੋਂ ਤੁਹਾਡੀ ਵਿਕਟਰੀ ਤੁਹਾਨੂੰ ਮਿਲਦੀ ਹੈ ਉਦੋਂ ਮੈਗਨੈਨੀਮਿਟੀ ਦਿਖਾਓ, ਉਦੋਂ ਵੱਡਾਪਨ ਦਿਖਾਓ। ਪਰ ਉਹਨਾਂ ਨੇ ਜੇ ਤਾਲਿਬਾਨ ਦੀ ਇਹ 6-7 ਮਹੀਨੇ ਦੀ ਪਰਫਾਰਮੈਂਸ ਦੇਖੀ ਜਾਏ, ਮੈਂ ਤਾਂ ਪਾਕਿਸਤਾਨ ਦੇ ਹਵਾਲੇ ਨਾਲ ਹੀ ਦੇਖਦਾ ਕਿ ਭਾਈ ਉਹਨਾਂ ਨੇ ਈਵਨ ਜਿਸ ਅੰਦਾਜ਼ 'ਚ ਪਾਕਿਸਤਾਨ ਦੀ ਤਾਂ ਇੱਕੋ ਹੀ ਸ਼ਰਤ ਸੀ ਕਿ ਤਹਿਰੀਕੇ ਤਾਲਿਬਾਨ ਜਿਹਨੂੰ ਤੁਸੀਂ ਆਪਣੀ ਸੋਇਲ ਦੇ ਰਹੇ ਹੋ ਇਸਤੇਮਾਲ ਕਰਨ ਦੇ ਲਈ, ਵੀ ਇਹਨਾਂ ਦੇ ਉੱਤੇ ਪਾਬੰਦੀ ਲਾਓ, ਇਹਨਾਂ ਨੂੰ ਰੋਕੋ। ਅਜੇ 3 ਦਿਨ ਪਹਿਲਾਂ ਹੀ ਵੀਕਐਂਡ 'ਤੇ ਪਿਛਲੇ 6 ਪਾਕਿਸਤਾਨੀ ਸੋਲਜਰ ਜਿਹੜੇ ਨੇ ਉਹ ਤਹਿਰੀਕੇ ਤਾਲਿਬਾਨ ਨੇ ਵਿਦਿਨ ਅਫਗਾਨਿਸਤਾਨ ਟੈਰੀਟਰੀ ਮਾਰੇ ਨੇ। ਔਰ ਇਸ ਸਭ ਦੇ ਚਲਦਿਆਂ ਪਾਕਿਸਤਾਨ 'ਚ ਵੀ ਨਿਰਾਸ਼ਤਾ ਹੋਈ ਕਿ ਭਾਈ ਇਹ ਕਿਸ ਕਿਸਮ ਦਾ ਜਿਹੜਾ ਉਹ, ਔਰ ਇਸੇ ਤਰ੍ਹਾਂ ਉਹਦੀ ਵਾਇਰਿੰਗ ਬਾਰਡਰ ਦੇ 90% 'ਚ ਤੇ ਤਾਰ ਲੱਗ ਚੁੱਕੀ ਹੈ। ਰੈਸਟ 10% ਜਿਹੜੇ ਪ੍ਰੋਵਿੰਸ ਨੇ ਉਹਨਾਂ 'ਚ ਲਾਉਣ ਲੱਗਿਆ, ਉਹਨਾਂ ਨੇ ਅੱਗੋਂ ਕਨਫਰੰਟ ਕੀਤਾ। ਸੋ ਮਤਲਬ ਇਹੀ ਹਾਲਾਂ ਓਸਲੋ ਦੇ ਵਿੱਚ ਮੀਟਿੰਗ ਹੋਈ, ਉਹਦੇ 'ਚ ਉਹਨਾਂ ਦੇ ਨੁਮਾਇੰਦੇ ਆਏ ਔਰ ਲੱਗਾ ਕਿ ਵੀ ਗੱਲ ਠੀਕ ਹੋਏਗੀ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਐਕਸਪੈਕਟੇਸ਼ਨ ਸੀ ਇਹਦੇ ਬਾਵਜੂਦ ਕਿ ਉਹਨਾਂ ਦੇ ਅੱਗੇ ਝੁਕੇ ਸਾਰੇ, ਪਰ ਉਹਨਾਂ ਨੇ ਕੋਈ ਇਸ ਤੋਂ ਜਿਹੜਾ ਉਹ ਮੈਗਨੈਨੀਮਿਟੀ ਨਹੀਂ ਦਿਖਾਈ ਹੈ। ਨਤੀਜਾ ਕਿਉਂਕਿ ਇੱਕ ਕ੍ਰਾਈਟੇਰੀਆ ਹੁੰਦਾ ਹੈ ਹਰ ਚੀਜ਼ ਦਾ। ਹਿਊਮੈਨਿਟੇਰੀਅਨ ਏਡ ਤਾਂ ਚਲੋ ਖੱਬੇ ਸੱਜੇ ਜਾ ਰਹੀ ਸੀ, ਪਰ ਜਿਹੜਾ ਕ੍ਰਾਈਟੇਰੀਆ $7 ਬਿਲੀਅਨ ਜਿਹੜਾ ਹੈ ਤਾਂ ਅਮਰੀਕਨ ਏਡ ਜਿਹੜੀ ਅਸ਼ਰਫ ਗਨੀ ਹਕੂਮਤ ਨੂੰ ਜਾਂ ਜਿਉਂ ਹੀ ਤਾਲਿਬਾਨ ਆਇਆ ਉਹਨਾਂ ਨੇ ਫਰੀਜ਼ ਕਰ ਲਈ। ਪਰ ਅਮਰੀਕਨਾਂ ਦਾ ਘੱਟੋ ਘੱਟ ਇਹ ਸੀ ਕਿ ਬਈ ਇਹ ਮੈਂਟ ਫॉर ਅਫਗਾਨਿਸਤਾਨ ਸੀ ਤੇ ਉਹਨਾਂ ਲੋਕਾਂ ਦੇ ਲਈ ਹੈ। ਹੁਣ ਇਹ ਸੀ ਕਿ ਜੇ ਤਾਂ ਇਹ $7 ਬਿਲੀਅਨ ਦੀ ਐਕਸੈਸ ਉਹ ਤਾਲਿਬਾਨ ਹਕੂਮਤ ਨੂੰ ਦੇ ਦਿੰਦੇ, ਇਹਦਾ ਮਤਲਬ ਸੀ ਕਿ ਥਿੰਗਸ ਆਰ ਆਲ ਰਾਈਟ ਔਰ ਭਰੋਸੇ ਨਾਲ ਗੱਲ ਚੱਲ ਰਹੀ ਹੈ। ਪਰ ਅੱਜ ਜਿਹੜੀ ਖਬਰ ਬੇਸ਼ੱਕ ਅਜੇ ਆਫੀਸ਼ੀਅਲ ਨਹੀਂ ਬਣੀ, ਪਰ ਮੀਡੀਆ 'ਚ ਤਾਂ ਜ਼ਰੂਰ ਆ ਗਈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਕੀਤਾ ਕਿ ਜਿਹੜਾ $7 ਬਿਲੀਅਨ ਹੈ ਇਹਦੇ 'ਚੋਂ ਇੱਕ ਪੈਨੀ ਵੀ ਤਾਲਿਬਾਨ ਹਕੂਮਤ ਨੂੰ ਨਹੀਂ ਦਿੱਤੀ ਜਾਏਗੀ। $3.5 ਬਿਲੀਅਨ 9/11 ਦੇ ਜਿਹੜੇ ਵਿਕਟਮ ਸੀ ਉਹਨਾਂ ਦੀ ਜਿਹੜੀ ਪੈਰਵਾਈ ਜਾਂ ਦੂਜੀ ਹੋ ਰਹੀ ਹੈ ਉਹਦੇ 'ਚ ਦਿੱਤੇ ਜਾਣਗੇ। ਅਤੇ ਦੂਜਾ ਜਿਹੜਾ $3.5 ਬਿਲੀਅਨ ਹੈ ਉਹ ਅਫਗਾਨ ਲੋਕਾਂ ਨੂੰ ਡਿਫਰੈਂਟ ਜਿਹੜੀਆਂ ਵੀ ਹਿਊਮਨ ਰਾਈਟਸ ਔਰ ਦੂਸਰੀਆਂ ਏਡ ਔਰਗਨਾਈਜੇਸ਼ਨਸ ਨੇ ਉਹਨਾਂ ਰਾਹੀਂ ਦਿੱਤੀ ਜਾਏਗੀ ਇਹਨਾਂ ਨੂੰ ਨੇ। ਸੋ ਇਸ ਤੋਂ ਇੱਕ ਗੱਲ ਜ਼ਾਹਰ ਹੈ, ਹਾਲਾਂਕਿ ਆਫੀਸ਼ੀਅਲ ਖਬਰ ਤਾਂ ਨਹੀਂ ਆਈ ਅਜੇ, ਵਾਈਟ ਹਾਊਸ ਨੇ ਦੇਣਾ ਇਹਦੇ 'ਤੇ, ਪਰ ਜਿਵੇਂ ਲੱਗੀ ਹੈ ਆਲਮੋਸਟ ਆਫੀਸ਼ੀਅਲੀ ਹੈ। ਔਰ ਉਹਨਾਂ ਨੇ ਉਹਨੂੰ ਅਨਫਰੀਜ਼ ਤਾਂ ਕਰ ਦਿੱਤਾ $7 ਬਿਲੀਅਨ ਨੂੰ, ਲੇਕਿਨ ਅਨਫਰੀਜ਼ ਕਰਕੇ ਕਿਹਾ ਕਿ ਜੀ ਇਹ
3.5 ਬਿਲੀਅਨ 9/11 ਵਾਲੇ ਵਿਕਟਮਸ ਦੇ ਲਈ ਔਰ ਬਾਕੀ ਹਿਊਮਨ ਤੁਹਾਨੂੰ ਅਸੀਂ ਨਹੀਂ ਇੱਕ ਪੈਨੀ ਵੀ ਦੇਣੀ। ਸੋ ਇਹ ਇੱਕ ਚੰਗਾ ਸਾਈਨ ਨਹੀਂ ਹੈ। ਕਿਉਂ ਚੰਗਾ ਸਾਈਨ? ਅਫਗਾਨਾਂ ਦੇ ਉਸ ਹਕੂਮਤ ਦੇ ਲੈਵਲ ਤੋਂ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਕਨਫਰੰਟੇਸ਼ਨ ਹੁਣ ਜ਼ਾਹਰ ਹੈ ਕਿ ਵੀ ਉਹ ਕਿਸ ਅੰਦਾਜ਼ 'ਚ ਉਹਨੂੰ ਰਿਐਕਟ ਕਰਨਗੇ, ਕੋਈ ਕਾਊਂਟਰ, ਕਿਉਂਕਿ ਇਹਦੇ 'ਚ ਕੋਈ ਇਸ ਤੋਂ 2 ਦਿਨ ਪਹਿਲਾਂ ਅਸੀਂ ਇਹ ਰਿਪੋਰਟਸ ਦੇਖੀਆਂ UN ਦੀਆਂ ਕਿ ਅਜੇ ਵੀ ਉਹ ਇਸਲਾਮਿਕ ਸਟੇਟ ਹੋਏ, ਉਹ ਅਲ-ਕਾਇਦਾ ਹੋਏ ਜਾਂ ਅਸੀਂ ਤਹਿਰੀਕੇ ਉਹਨਾਂ ਦੇ ਅੱਡੇ ਉੱਥੇ ਬਣੇ ਹੋਏ ਨੇ ਅਫਗਾਨਿਸਤਾਨ। ਸੋ ਜਿਹੜੀ UN ਦੀ ਸਿਕਿਉਰਿਟੀ ਕੌਂਸਲ ਦੀ ਐਕਸਪਰਟਸ ਦੀ ਟੀਮ ਹੈ, ਉਹ ਵੀ ਇਸ ਗੱਲ ਤੋਂ ਸੈਟੀਸਫਾਈਡ ਨਹੀਂ ਨੇ ਕਿ ਜਿਹੜਾ ਤਾਲਿਬਾਨ ਨੇ ਇਹ ਇਕਰਾਰ ਕੀਤਾ ਸੀ ਕਿ ਉਹ ਅਫਗਾਨਿਸਤਾਨ ਨੂੰ ਟੈਰਰਿਜ਼ਮ ਦੀ ਜਿਹੜੀ ਹੈ ਉਹ ਹੱਬ ਨਹੀਂ ਬਣਨ ਦੇਣਗੇ। ਉਹਨਾਂ ਨੂੰ ਇਹ ਹੈ ਕਿ ਉਹਦੇ 'ਤੇ ਉਹ ਪੂਰੇ ਨਹੀਂ ਉਤਰੇ ਔਰ ਅਲ-ਕਾਇਦਾ, ਇਸਲਾਮਿਕ ਸਟੇਟ ਔਰ ਤਹਿਰੀਕੇ ਤਾਲਿਬਾਨ ਜ਼ਾਹਰ ਹੈ ਉਹਨਾਂ ਨੇ ਉੱਥੇ ਆਪਣੇ ਅੱਡੇ ਗੱਡੇ ਹੋਏ ਨੇ। ਸੋ ਕੁੱਲ ਮਿਲਾ ਕੇ ਇਹ ਕੋਈ ਚੰਗੀ ਡਿਵੈਲਪਮੈਂਟ ਨਹੀਂ ਹੈ। ਬਹੁਤ ਖੂਨਰੇਜ਼ੀ ਉਸ ਧਰਤੀ 'ਤੇ ਹੋਈ ਹੈ। ਸਭ ਤੋਂ ਜ਼ਿਆਦਾ ਅਫਗਾਨਾਂ ਨੇ ਸਫ਼ਰ ਕੀਤਾ ਹੈ। ਉਹ ਭਾਵੇਂ ਉਹਨਾਂ ਦੇ ਲੜਨ ਵਾਲੇ ਮਾਰੇ ਜਾਂਦੇ ਨੇ ਜਾਂ ਜਦੋਂ ਅਮਰੀਕਨ ਡਰੋਨ ਅਟੈਕ ਜਾਂ ਫੌਜ ਜਾਂ ਦੂਜੀ ਨੈਟੋ ਸੀ ਉਹਦੇ 'ਚ ਵੀ ਜ਼ਿਆਦਾ ਬੇਗੁਨਾਹ ਮਾਰੇ ਜਾਂਦੇ ਨੇ। ਸੋ ਇਹ ਇੱਕ ਜਿਹੜਾ ਹੈ ਦੁਖਦਾਈ ਪਾਰਟ ਹੈ ਕਿ ਇਵੈਂਚੁਅਲੀ ਤਾਲਿਬਾਨ ਹਕੂਮਤ ਉਹਨਾਂ ਐਕਸਪੈਕਟੇਸ਼ਨਸ ਦੇ ਪੂਰੀ ਨਹੀਂ ਉਤਰੀ ਔਰ ਅਮਰੀਕਾ ਨੇ ਉਹ $7 ਬਿਲੀਅਨ ਉਹ 2 ਹਿੱਸਿਆਂ 'ਚ ਵੰਡ ਦਿੱਤਾ। ਔਰ ਹੁਣ ਅਸੀਂ ਜਿਵੇਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਔਰ ਇਹ ਸ਼ਬਦ ਹੈ, ਏਕ ਸੁਆਨ ਦੋਏ ਸੁਆਣੀ ਨਾਲ, ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ, ਮੈਂ ਪਤ ਕੀ ਪੰਧ ਨਾ ਕਰਨੀ ਕੀ ਸਾਰ, ਹੋਂ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸਾ ਇਹੋ ਆਧਾਰ ਰਹਾਓ। ਜਿਵੇਂ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦੀ ਹੈ ਸ਼ਬਦ ਦੀ, ਸੋ ਇਸ 'ਚ ਵੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮੈਂ ਜਿਸ ਰਸਤੇ 'ਤੇ ਆਇਆ, ਨਾ ਮੇਰੇ ਅੰਦਰ ਕਰਨੀ ਹੈ, ਨਾ ਮੈਂ ਇੱਕ ਚੰਗੇ ਕੰਮ ਕਰਦਾ ਹਾਂ, ਨਾ ਮੇਰੇ ਕੋਲ ਕੋਈ ਹੋਰ ਮੈਂ ਕੋਈ ਜਿਹੜੀ ਹੈ ਕਿਸੇ ਦੀ ਸਲਾਹ ਦੇ ਉੱਤੇ ਚੰਗੀ ਸਲਾਹ ਮੈਂ ਮੰਨਦਾ, ਮੈਂ ਪਤ ਕੀ ਪੰਧ, ਨਾ ਮੈਂ ਕੋਈ ਚੰਗੀ ਸਲਾਹ ਮੰਨਦਾ, ਨਾ ਮੇਰੀ ਕਰਨੀ ਠੀਕ ਹੈ ਔਰ ਮੈਂ ਆਪਣਾ ਰੂਪ ਆਪਣੀ ਕਰਤੂਤਾਂ ਕਰਕੇ ਬੜਾ ਡਰਾਉਣਾ ਬਣਾਇਆ ਹੋਇਆ, ਡਰਾਇਆ ਉਹਨੂੰ ਘਬਰਾਉਣ ਵਾਲਾ ਬਣਾਇਆ ਹੋਇਆ। ਪਰ ਇੱਕ ਗੱਲ ਕਿ ਤੇਰਾ ਏਕ ਨਾਮ ਤਾਰੇ ਸੰਸਾਰ, ਕਿ ਮੈਂ ਬਹੁਤ ਮਾੜਾ ਹੈ, ਮੇਰਾ ਰੂਪ ਬਿਕਰਾਲ ਹੈ, ਮੈਂ ਕਿਸੇ ਦੀ ਚੰਗੀ ਸਲਾਹ ਨਹੀਂ ਲੈਂਦਾ, ਮੇਰੀ ਚੰਗੀ ਕਰਨੀ ਨਹੀਂ ਹੈ, ਪਰ ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਨਾਂ ਹੈ ਜਿਹਦਾ ਮੈਨੂੰ ਸਹਾਰਾ ਹੈ, ਜਿਹੜਾ ਮੈਨੂੰ ਤਾਰ ਲਏਗਾ। ਮੈਂ ਇਹ ਆਸ ਇਹੋ ਆਧਾਰ, ਮੇਰੀ ਇਹੀ ਆਸ ਹੈ ਤੇ ਇਹੀ ਤੂੰ ਹੀ ਮੇਰਾ ਆਧਾਰ ਹੈ, ਇਸ ਤੋਂ ਬਿਨਾਂ ਮੈਨੂੰ ਕਿਸੇ ਤੋਂ ਹੋਰ ਕੋਈ ਤਵੱਕੋ ਨਹੀਂ ਹੈ। ਔਰ ਆਪਣਾ ਹਾਲ ਕਿ ਏਕ ਸਵਾਨ ਦੋਏ ਸਵਾਨੀ ਨਾਲ, ਹੁਣ ਪੰਜਾਬ ਦੇ ਵਿੱਚ ਔਰ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਹੁਣ ਧਾਨਕ ਲਫ਼ਜ਼ ਪੰਜਾਬ ਦੇ ਵਿੱਚ ਜਾਂ ਓਵਰਆਲ ਭਾਰਤ ਦੇ ਵਿੱਚ ਵੀ ਜਿਹੜੇ ਜੰਗਲੀ ਕਬੀਲੇ ਨੇ ਉਹਨਾਂ 'ਚ ਇੱਕ ਸਾਂਸੀਆਂ ਦਾ ਕਬੀਲਾ ਮੰਨਿਆ ਜਾਂਦਾ, ਜਿਨ੍ਹਾਂ ਦੇ ਅੱਗੋਂ ਹੋਰ ਹਿੱਸੇ ਨੇ। ਸੋ ਓਵਰਆਲ ਸਾਂਸੀ ਦੇ ਲਈ ਸ਼ਬਦ ਧਾਨਕ ਪੁਰਾਤਨ ਪੰਜਾਬੀ ਦੇ ਵਿੱਚ ਇਸਤੇਮਾਲ ਹੋਏ। ਸਾਂਸੀ ਕਬੀਲੇ ਜੰਗਲਾਂ 'ਚ ਹੀ ਬਹੁਤੇ ਰਹਿੰਦੇ ਸੀ। ਇਹਨਾਂ ਨੇ ਕੁੱਤੇ ਰੱਖਣੇ, ਸ਼ਿਕਾਰ ਚੜ੍ਹਨਾ ਔਰ ਇਹੀ ਉਹਨਾਂ ਦਾ ਰੰਗ ਰੂਪ ਵੀ ਜੰਗਲਾਂ 'ਚ ਰਹਿੰਦੇ ਆ ਉਸੇ ਕਿਸਮ ਦਾ ਸੀ। ਔਰ ਉਹਨਾਂ ਨੂੰ ਉਹ ਆਮ ਆਬਾਦੀਆਂ 'ਚ ਨਹੀਂ ਸੀ ਰਹਿੰਦੇ ਔਰ ਲੋਕ ਜਿਹੜੇ ਨੇ ਉਹਨਾਂ ਤੋਂ ਖੌਫਜ਼ਦਾ ਵੀ ਹੁੰਦੇ ਸੀ ਔਰ ਉਹਨਾਂ ਨੂੰ ਨੀਵੇਂ ਵੀ ਸਮਝਦੇ ਸੀ। ਔਰ ਉਹੀ ਧਾਨਕ ਜਿਹੜਾ ਉਸ ਕਬੀਲੇ ਦਾ ਹੀ ਇੱਕ ਅਗਲਾ ਰੂਪ ਸੀ। ਹੁਣ ਕਿਉਂਕਿ ਉਹਨਾਂ ਇੱਕ ਧਾਨਕ ਦੇ ਲਈ ਕੁੱਤੇ ਰੱਖਣਾ, ਸ਼ਿਕਾਰ ਚੜ੍ਹਨਾ, ਇਹ ਇੱਕ ਉਸ ਦੀ ਉਪਜੀਵਕਾ ਵੀ ਸੀ ਔਰ ਉਸ ਦੀ ਪਛਾਣ ਵੀ ਸੀ। ਸੋ ਗੁਰੂ ਸਾਹਿਬ ਨੇ ਇਹ ਕਿਹਾ ਕਿ ਹੇ ਜਿਹੜਾ ਵਾਹਿਗੁਰੂ, ਮੈਂ ਉਸ ਧਾਨਕ ਵਰਗਾ ਹੈ ਜਿਹੜਾ ਕੁੱਤਿਆਂ ਦੇ ਨਾਲ ਸ਼ਿਕਾਰ ਚੜ੍ਹਦਾ ਹੈ, ਜਿਹੜਾ ਉਸ ਕਿਸਮ ਦਾ ਜਿਹਦਾ ਬਦ ਸ਼ਕਲ ਹੈ। ਏਕ ਸਵਾਨ ਦੋਏ ਸਵਾਨੀ ਨਾਲ, ਕਿ ਮੈਂ ਸਵਾਨ ਕੁੱਤੇ ਨੂੰ ਕਹਿੰਦੇ ਨੇ ਕਿ ਮੇਰੇ ਅੰਦਰ ਇੱਛਾਵਾਂ ਦੀ ਡਿਜ਼ਾਇਰਸ ਦਾ ਕੁੱਤਾ ਇੱਕ ਜਾਗਦਾ ਹੈ
ਤੇ ਨਾਲ ਆਸਾ ਔਰ ਨਿਰਾਸ਼ਾ ਇਹ ਵੀ ਮੈਂ ਨਾਲ ਆਪਣੇ ਕੈਰੀ ਕਰਦਾ। ਇੱਕ ਸਵਾਨ ਦੋਏ ਸਵਾਨੀ ਨਾਲ ਕਿ ਮੇਰੇ ਨਾਲ ਇਹ ਕੁੱਤੇ ਜਿਹੜੇ ਲਾਲਚ ਦੇ ਨੇ, ਤ੍ਰਿਸ਼ਨਾ ਡਿਜ਼ਾਇਰ ਔਰ ਲਾਲਚ, ਇਹ ਨਾਲ ਲੱਗੇ ਹੋਏ ਨੇ। ਭਲਕੇ ਭੌਂਕੇ ਸਦਾ ਬਿਆਲ, ਕਿ ਇਹ ਸਵੇਰੇ ਵੀ ਸ਼ਾਮ ਵੀ ਹਮੇਸ਼ਾ ਭੌਂਕਦੇ ਰਹਿੰਦੇ ਨੇ। ਮਤਲਬ ਇਹ ਹੈ ਕਿ ਮੇਰੇ ਧੁਰ ਅੰਦਰ ਇਹ ਦੋ ਕੁੱਤੇ ਜਿਹੜੇ ਨੇ ਇੱਛਾਵਾਂ ਦੇ, ਡਿਜ਼ਾਇਰਸ ਦੇ ਔਰ ਲਾਲਚ ਦੇ, ਉਹ ਭੌਂਕਦੇ ਰਹਿੰਦੇ ਨੇ। ਔਰ ਮੈਂ ਇਸ ਸਾਰੇ ਦੇ ਵਿੱਚ ਹੁਣ, ਕਿਉਂਕਿ ਧਾਨਕ ਜਿਹੜੇ ਉਹਨਾਂ ਦੇ ਕੋਲ ਇੱਕ ਛੁਰਾ ਵੀ ਹੈ ਔਰ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਮੁਰਦਾ ਵੀ ਜਿਹੜਾ ਜਾਨਵਰ ਪਹਿਲਾਂ ਉਹਨੂੰ ਵੀ ਖਾ ਲੈਂਦੇ ਸੀ। ਉਹਨਾਂ ਕਿਹਾ ਗੁਰੂ ਸਾਹਿਬ ਨੇ ਕਿ ਭਾਈ ਮੈਂ ਕੂੜ ਦਾ ਛੁਰਾ ਰੱਖਿਆ ਹੋਇਆ, ਕਿ ਮੇਰੇ ਅੰਦਰ ਇਹ ਕੁੱਤੇ ਡਿਜ਼ਾਇਰਸ ਔਰ ਗਰੀਡ ਦੇ ਨੇ ਔਰ ਮੇਰੇ ਅੰਦਰ ਝੂਠ ਜਿਹੜਾ ਉਹ ਮਾਨੋ ਕੁੱਤਾ ਹੈ ਜਿਹੜਾ ਕਿ ਮਾਰਨ ਦੇ ਲਈ ਇਸਤੇਮਾਲ ਹੁੰਦਾ ਹੈ, ਮੁੱਠਾ ਮੁਰਦਾਰ। ਔਰ ਮੈਂ ਜਿਵੇਂ ਉਸ ਮੁਰਦਾਰ ਦੇ ਵਿੱਚ ਫਸਿਆ ਹੋਇਆ ਮੁੱਠਾ ਹੈ, ਕਿ ਮੈਂ ਜਿਵੇਂ ਮੁਰਦਾ ਮਾਸ ਖਾ ਰਿਹਾ, ਉਹਦੇ ਵਿੱਚ ਮੈਂ ਜਿਹੜਾ ਮਾਇਆ 'ਚ ਫਸਿਆ ਹੋਇਆ। ਔਰ ਮੈਂ ਰਾਹੋਂ ਦੀ ਤੁਕ ਨੂੰ ਡਿਸਕਸ ਕਰ ਲਿਆ। ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋ ਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਰਹਾ ਕਰਤਾਰ। ਕਿ ਹੇ ਮੇਰੇ ਵਾਹਿਗੁਰੂ, ਮੇਰਾ ਰੂਪ ਜਿਹੜਾ ਇੱਕ ਉਸ ਜੰਗਲੀ ਜਿਹੜਾ ਉਹ ਧਾਨਕ ਵਾਲਾ ਹੈ। ਔਰ ਮੇਰਾ ਹਾਲ ਇਹ ਹੈ ਕਿ ਮੈਂ ਦਿਨ ਰਾਤ ਜਿਹੜਾ ਮੈਂ ਨਿੰਦਿਆ ਦੇ ਵਿੱਚ, ਮੁੱਖ ਨਿੰਦਾ ਆਖਾਂ ਦਿਨ ਰਾਤ, ਮੇਰੇ ਮੂੰਹ ਦੇ ਉੱਤੇ ਹਮੇਸ਼ਾ ਹੀ ਕਿਸੇ ਨਾ ਕਿਸੇ ਦੀ ਨਿੰਦਿਆ ਹੁੰਦੀ ਹੈ ਦਿਨ ਰਾਤ। ਦੂਸਰਿਆਂ ਦੇ ਘਰਾਂ 'ਚ ਮੈਂ ਉਹਨਾਂ 'ਤੇ ਮਾੜੀ ਨਜ਼ਰ ਰੱਖਦਾ ਹੈ। ਇੱਕ ਨੀਚ ਸਨਾਤ ਹੁੰਦਾ ਘਟੀਆ ਲੋਕਾਂ ਵਾਂਗ ਮੇਰਾ ਬਿਹੇਵੀਅਰ ਹੈ। ਕਾਮ ਕ੍ਰੋਧ ਤਨ ਵਸੈ ਚੰਡਾਲ, ਮੇਰੇ ਅੰਦਰ ਕਾਮ ਔਰ ਕ੍ਰੋਧ, ਲਸਟ ਔਰ ਐਂਗਰ ਉਹ ਇਵੇਂ ਹੀ ਨੇ ਜਿਵੇਂ ਚੰਡਾਲ ਵਾਂਗ ਮੇਰੇ ਅੰਦਰ ਵਸੇ ਹੋਏ ਨੇ। ਔਰ ਹੇ ਵਾਹਿਗੁਰੂ, ਮੈਂ ਇਸ ਖਤਰਨਾਕ ਧਾਨਕ ਰੂਪ ਦੇ ਵਿੱਚ, ਹੇ ਕਰਤਾਰ, ਮੈਂ ਇਸ ਰੂਪ ਦੇ ਵਿੱਚ ਰਹਿੰਦਾ। ਔਰ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਅਖੀਰਲੇ ਦੋ ਜਿਹੜੇ ਕਪਲੇਟ ਨੇ, ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਮਲੂਕੀ ਹੁੰਦਾ ਦਰਵੇਸ਼ਾਂ ਵਾਲਾ, ਭਲਾ ਫਕੀਰਾਂ ਵਾਲਾ। ਮੈਂ ਪਹਿਰਾਵਾ ਤੇ ਬੜਾ ਚੰਗਾ ਪਹਿਨਿਆ ਹੋਇਆ, ਪਰ ਮੇਰੀ ਸੁਰਤ ਮਾਇਆ ਦੇ ਵਿੱਚ ਫਸੀ ਹੋਈ ਹੈ। ਫਾਹੀ ਸੁਰਤ ਮਲੂਕੀ ਵੇਸ, ਪਹਿਰਾਵਾ ਮੇਰਾ ਬੜਾ ਨੋਬਲ ਚੰਗੇ ਲੋਕਾਂ ਵਾਲਾ ਹੈ। ਹੋਂ ਠਗਵਾੜਾ ਠੱਗੀ ਦੇਸ਼, ਮੇਰਾ ਜਿਹੜਾ ਘਰ ਟਿਕਾਣਾ ਹੈ, ਡੇਰਾ ਹੈ, ਇਹ ਠਗਵਾੜਾ ਹੈ, ਠੱਗਣ ਦੇ ਲਈ ਹੈ। ਮੈਂ ਹਰ ਉਹ ਤਰਕੀਬ ਸੋਚਦਾ ਕਿ ਕਿਵੇਂ ਮੈਂ ਲੋਕਾਂ ਨੂੰ ਠੱਗਾਂ, ਸਾਰੇ ਇਲਾਕੇ ਨੂੰ ਠੱਗਾਂ। ਖਰਾ ਸਿਆਣਾ ਬਹੁਤਾ ਭਾਰ, ਮੈਂ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ, ਪਰ ਮੇਰੇ ਤੇ ਬਹੁਤ ਸਾਰਾ ਪਾਪਾਂ ਦਾ ਭਾਰ ਹੈ। ਹੇ ਮੇਰੇ ਵਾਹਿਗੁਰੂ, ਹੇ ਕਰਤਾਰ, ਮੈਂ ਉਹ ਧਾਨਕ ਰੂਪ ਦੇ ਵਿੱਚ ਹੈ, ਭਿਅੰਕਰ ਉਸ ਜੰਗਲੀ ਮਨੁੱਖ ਵਾਂਗ ਹੈ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਹੇ ਵਾਹਿਗੁਰੂ, ਮੈਂ ਉਸ ਧਾਨਕ ਰੂਪ ਦੇ ਵਿੱਚ ਹਾਂ। ਮੈਂ ਤੇਰਾ ਜੋ ਕੁਛ ਤੂੰ ਮੈਨੂੰ ਬਖਸ਼ਿਆ ਹੋਇਆ ਹੈ ਉਸ ਦਾ ਕੀਤਾ ਨਹੀਂ ਜਾਤਾ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਹਰਾਮ ਖੋਰ ਹਾਂ ਕਿਉਂਕਿ ਮੈਂ ਤੇਰਾ ਕੀਤਾ ਨਹੀਂ ਜਾਣਦਾ। ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਦੁਸ਼ਟ ਹਾਂ, ਚੋਰ ਹਾਂ। ਮੈਂ ਕਿਹੜੇ ਮੂੰਹ ਨਾਲ ਤੇਰੇ ਦਰਬਾਰ ਦੇ ਵਿੱਚ ਪੇਸ਼ ਹੋਵਾਂਗਾ? ਜਦੋਂ ਮੇਰੀ ਹਿਸਾਬ ਕਿਤਾਬ ਹੋਏਗਾ ਮੈਂ ਕੀ ਮੂੰਹ ਦਿਖਾਵਾਂਗਾ? ਨਾਨਕ ਨੀਚ ਕਹਿ ਵਿਚਾਰ। ਗੁਰੂ ਨਾਨਕ ਸਾਹਿਬ ਜਿਹੜੇ ਸਾਨੂੰ ਸਮਝਾਉਣ ਦੇ ਲਈ ਆਪ ਇੱਕ ਨੀਵਾਂ ਆਪਣੇ ਆਪ ਨੂੰ ਕਹਿੰਦੇ ਨੇ ਕਿ ਵੀ ਮੈਂ ਇਹ ਵਿਚਾਰ ਕਰਕੇ ਕਹਿ ਰਿਹਾ ਕਿ ਹੇ ਵਾਹਿਗੁਰੂ ਮੇਰੇ ਤੇ ਰਹਿਮ ਕਰੋ, ਹੇ ਕਰਤਾਰ ਮੈਂ ਇੱਕ ਧਾਨਕ ਵਾਂਗ ਹੈ ਔਰ ਤੁਹਾਡੀ ਰਹਿਮਤ ਹੀ ਮੈਨੂੰ ਇਸ ਮਾਇਆ ਦੇ ਜੰਗਲ 'ਚੋਂ, ਇਹਨਾਂ ਗਰੀਡ ਔਰ ਲਾਲਚ ਦੇ ਵਿੱਚ ਫਸੇ ਹੋਏ 'ਚੋਂ ਮੈਨੂੰ ਕੱਢ ਸਕਦੀ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂਜ਼ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖਵਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।